दर्शकों ब्रेक तो बाद थोड़ा स्वागत है जी। डॉक्टर साहब एंड वाले इशू तो पहला ਅਸੀਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਲਾਉਂਦੇ ਆ ਉਹ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨਾਲ ਤੇ ਸਰੋਤਿਆਂ ਨਾਲ ਸਾਂਝ ਪਾਣੀ ਚਾਹਾਂਗੇ ਜਿਹੜਾ ਆਪਾਂ ਕੱਲ ਸੈਕੰਡ ਵਾਲਾ ਸੈਗਮੈਂਟ ਕੀਤਾ ਸੀ ਡਾਕਟਰ BR ਅੰਬੇਦਕਰ ਦੇ ਜਨਮ ਦਿਨ ਤੇ ਜੋ ਉੱਪਰ ਤੁਸੀਂ ਆਪਣੇ ਵਿਚਾਰ ਦਿੱਤੇ ਸੀ ਉਸ ਨੂੰ ਕਾਫੀ ਪਸੰਦ ਕੀਤਾ ਗਿਆ ਸਾਡੇ ਵਿਊਅਰਸ ਵੱਲੋਂ। ਇਸ ਦੇ ਉੱਪਰ 17000 ਦੇ ਕਰੀਬ ਸਾਡੇ ਕੋਲ ਵਿਊਜ਼ ਆਏ ਨੇ ਤੇ ਬਹੁਤ ਸਾਰੇ ਕਮੈਂਟਸ ਵੀ ਆਏ ਨੇ। ਹੁਣ ਆਪਾਂ ਆਪਣੇ ਜੋ ਜਿਹੜਾ ਪਹਿਲਾ ਸੈਗਮੈਂਟ ਤੁਸੀਂ ਕੀਤਾ ਹੈਗਾ ਉੱਤੇ ਆਪਣੇ ਤੁਸੀਂ ਵਿਚਾਰ ਦਿੱਤੇ ਨੇ। ਇਸ ਤੇ ਸਾਨੂੰ 33 ਦੇ ਕਰੀਬ ਮੈਸੇਜ ਆਏ ਨੇ। ਪਹਿਲਾ ਮੈਸੇਜ ਆਇਆ ਪਰਵਿੰਦਰ ਸਿੰਘ ਜੀ ਦਾ। ਇਹ ਲਿਖਦੇ ਨੇ ਕਿ ਸੂਰਮੇ ਜੇਲ੍ਹ 'ਚ ਹੀ ਗਲ ਗਏ ਸਾਡੀ ਕੌਮ ਦੇ, ਅਜੇ ਵੀ ਬੜੇ ਹੀ ਰੇ ਕੈਦ ਆ ਭਾਰਤੀ ਜੇਲ੍ਹਾਂ 'ਚ। ਵਾਹਿਗੁਰੂ ਭਲੀ ਕਰੇ, ਭਰੋਸਾ ਕੋਈ ਨਹੀਂ ਕੁੱਤੀਆਂ ਸਰਕਾਰਾਂ ਦਾ। हाँ, कोई शक नहीं कि असी साडी कौमी गफलत है कि असी भुल गए। बहुत सारिਆਂ ਨੂੰ ਤਾਂ ਇਹ याद भी नहीं है कि कुर्बानियां तो हुई ही हुई, पर ਜਿਹੜੇ ਅੱਜ ਵੀ कई बिल्कुल झूठे केसां 'ਚ और ਜਿਹੜੇ ਆਪਣੀਆਂ ਸਜ਼ਾਵਾਂ ਭੋਗ ਚੁੱਕੇ ਨੇ ਉਹ ਵੀ ਗੁਰਬਖਸ਼ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ ਜੀ। ਇਹਦੇ ਬਾਵਜੂਦ ਲੱਗਦਾ ਸੀ ਕਿ ਵੀ ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਦਾ ਇਸ਼ੂ ਹੈ ਇਹ ਹਾਈਲਾਈਟ ਹੋਏਗਾ, ਪਰ ਗੱਲ ਉੱਥੇ ਕਿ ਉਹਨਾਂ ਦਾ ਸੰਸਕਾਰ ਤੇ ਫਿਰ ਉਹ ਜਲੂਸ ਅਸਥੀਆਂ ਦਾ ਤੇ ਕੀਰਤਪੁਰ ਸਾਹਿਬ ਜਲ ਪ੍ਰਵਾਹ, ਉਸ ਤੋਂ ਬਾਅਦ ਮੈਂ ਨਹੀਂ ਕਿਤੇ ਖਬਰ ਦੇਖੀ ਕਿ ਪੋਲੀਟੀਕਲ ਪ੍ਰਿਜ਼ਨਰਸ ਦਾ ਕੋਈ ਇਸ਼ੂ ਹੈ। ਸੋ ਇਹ ਸਾਡੀ ਗਫਲਤ ਹੈ ਔਰ ਅਕਿਰਤਕਣਤਾ ਵੀ। ਬਿਲਕੁਲ, ਨੋ ਡਾਊਟ। ਸੁਖਵਿੰਦਰ ਸਿੰਘ ਰਿਆਤ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਅਤੇ ਭੈਣ ਜੀ, ਬਹੁਤ ਮਾਣ ਵਾਲੀ ਗੱਲ ਹੈ ਕਿ ਅਮਰੀਕਨ ਸੈਨੇਟ ਵਿੱਚ ਵੀ ਖਾਲਸੇ ਦੇ ਜਨਮ ਦਿਹਾੜੇ ਨੂੰ ਰੈਕਗਨਾਈਜ਼ ਕੀਤਾ ਹੈ ਜੀ। ਜਗਤਾਰ ਸਿੰਘ ਨਹੀਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿਉਂਕਿ ਸੈਨੇਟ ਬਹੁਤ ਵੱਡਾ ਫੋਰਮ ਹੈ ਔਰ ਜਿਵੇਂ ਮੈਂ ਕਿਹਾ ਵੀ ਜਿਹੜਾ ਸੈਨੇਟਰ ਹੈ ਅਮਰੀਕਾ ਦਾ ਇੱਕ, ਉਹ ਗਵਰਨਰ ਨਾਲੋਂ ਵੀ ਪਾਵਰਫੁਲ ਹੁੰਦਾ। ਹਰ ਸਟੇਟ ਤੇ ਭਾਵੇਂ ਵੱਡੀਆਂ ਛੋਟੀਆਂ ਕੋਈ ਵੀ ਸਟੇਟਾਂ ਨੇ 2 ਸੈਨੇਟਰ ਹੁੰਦੇ ਨੇ ਜੀ। ਸੋ ਅੱਜ ਸਾਡੀ ਸਪੋਰਟ ਸਿਰਫ US ਹਾਊਸ ਆਫ ਰਿਪਰੈਜ਼ੈਂਟੇਟਿਵਸ ਹੀ ਨਹੀਂ ਹੈ ਜਿੱਥੇ ਕਿ ਸਿੱਖ ਕਾਂਗਰੈਸ਼ਨਲ ਕਾਕਸ ਹੈ, ਸਗੋਂ ਅਸੀਂ ਐਕਸਪੈਕਟ ਵੀ ਕਰਦੇ ਹਾਂ ਔਰ ਇਸ ਲਈ ਫਰੈਂਡਸ ਆਫ ਸਿੱਖ ਕਾਕਸ ਐਫਰਟ ਵੀ ਕਰ ਰਹੇ ਨੇ ਕਿ ਆਉਣ ਵਾਲੇ ਸਮੇਂ 'ਚ ਈਵਨ ਸੈਨੇਟ ਦੇ ਵਿੱਚ ਵੀ ਜਿਹੜੀ ਹੈ US ਸੈਨੇਟਰਸ ਦੀ ਵੀ ਸਿੱਖ ਕਾਕਸ ਹੋਏ। ਸੋ ਇਹ ਇੱਕ ਚੰਗੀ ਪੇਸ਼ਕਦਮੀ ਹੈ ਇਸ ਪਾਸੇ। ਇਸੇ ਤਰ੍ਹਾਂ ਜਗਤਾਰ ਸਿੰਘ ਸਾਨੂੰ ਲਿਖਦੇ ਨੇ, ਕਹਿੰਦੇ ਨੇ ਕਿ ਡਾਕਟਰ ਸਾਹਿਬ ਪੰਜਾਬ ਦੇ ਲੋਕ ਕਹਿੰਦੇ ਜਿੱਦਣ ਦੇ TV 84 ਤੇ ਸੱਚੋ ਸੱਚ ਪ੍ਰੋਗਰਾਮ ਦੇਖਣ ਲੱਗੇ ਆ ਉਦੋਂ ਤੋਂ ਪਤਾ ਲੱਗਾ ਕਿ ਸਿੱਖ ਦੇ ਸਾਰੇ ਮਸਲਿਆਂ ਦਾ ਹੱਲ ਆਪਣਾ ਘਰ ਹੈ ਜੀ। ਬਹੁਤ ਸ਼ੁਕਰੀਆ ਵੀ ਜਗਤਾਰ ਸਿੰਘ ਜੀ। ਸਾਡੀ ਕੋਸ਼ਿਸ਼ ਵੀ ਇਹੀ ਹੈ, ਮੀਡੀਆ ਦਾ ਰੋਲ ਵੀ ਇਹੀ ਹੁੰਦਾ ਹੈ, ਸੱਚ ਨੂੰ ਜਾਣਕਾਰੀ ਨੂੰ ਸੱਚੀ ਜਾਣਕਾਰੀ ਨੂੰ ਪਹੁੰਚਾਉਣਾ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਨਿਰਪੱਖਤਾ ਦੇ ਨਾਲ ਸਿੱਖ ਹਿੱਤ ਜ਼ਰੂਰ ਅਸੀਂ ਸਾਡੇ ਸਾਹਮਣੇ ਨੇ, ਪਰ ਅਸੀਂ ਰਿਪੋਰਟਿੰਗ ਦੇ ਵੇਲੇ ਇਸ ਗੱਲ ਨੂੰ ਸਾਂਝੇ ਤੌਰ ਦੇ ਉੱਤੇ ਦੇਖਦੇ ਹਾਂ ਕਿ ਉਸ ਗੱਲ ਨੂੰ ਵੀ ਡਿਸਕਸ ਕੀਤਾ ਜਾਏ ਜਿਹੜੀ ਕ੍ਰੈਡੀਬਲ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਦੂਸਰੇ ਸੈਗਮੈਂਟ ਤੇ ਸਾਡੇ ਕੋਲ ਕਾਫੀ ਸਾਰੇ ਮੈਸੇਜ ਆਏ ਨੇ, ਇੱਕ ਮੈਸੇਜ ਮੈਂ ਪੜ੍ਹਦਾ ਨਹੀਂ ਆ ਫਿਰ ਆਪਾਂ ਅਗਲੇ ਮੁੱਦੇ ਤੇ ਚੱਲਦੇ ਹਾਂ। ਭੁਪਿੰਦਰ ਸਿੰਘ ਲਿਖਦੇ ਨੇ, ਇੰਗਲੈਂਡ ਵਾਲੀ ਬੀਬੀ ਵੀ ਡਰਦੀ ਮਾਰੀ ਮੋਦੀ ਨੂੰ ਲੈਣ ਨਹੀਂ ਗਈ, ਬੰਦਾ ਹੀ ਭੇਜਿਆ, ਇੱਜ਼ਤ ਸੋਨੀ ਕੱਟ ਲਈ ਆ, ਇੱਜ਼ਤ ਸੋਨੀ ਖੱਟ ਲਈ ਆ ਇਹਨਾਂ ਨੇ। ਹਾਂ, ਨਹੀਂ ਇਹ ਤਾਂ ਹੁਣ ਜਿਸ ਕਦਰ ਦੇ ਗੁੰਡੇ ਨੇ ਇਹਨਾਂ ਦੇ ਨੇੜੇ ਕਿ ਨਹੀਂ ਲੱਗਣਾ ਜੀ। ਔਰ ਅਸੀਂ ਸਮਝਦੇ ਹਾਂ ਕਿ ਵੀ ਅਲਟੀਮੇਟਲੀ ਇਹ ਗੱਲ ਯੂਰਪੀਅਨ ਪਾਵਰਸ ਨੂੰ, ਅਮਰੀਕਨ ਲਾਅ ਮੇਕਰਸ, ਡਿਸੀਜਨ ਮੇਕਰਸ, ਓਪੀਨੀਅਨ ਮੇਕਰਸ ਨੂੰ ਸਮਝ ਆਏਗੀ ਕਿ ਇਹ ਜਿਹੜੀ ਹਿੰਦੂਤਵਾਦੀ ਆਈਡੀਓਲੋਜੀ ਇਹ ਨਾਜ਼ੀਆਂ ਵਾਂਗ ਇਹਨਾਂ ਦੇ ਲਈ ਕੋਈ ਜ਼ੁਲਮ ਛੋਟਾ ਨਹੀਂ ਹੈ ਜਿਹੜਾ ਇਹਨਾਂ ਦੇ ਨਿਸ਼ਾਨੇ ਹਿੰਦੂਤਵਾ ਜਿਵੇਂ ਅੱਜ ਹੈ, ਜਿਵੇਂ ਨਾਜ਼ੀਆਂ ਦਾ ਨਿਸ਼ਾਨਾ ਐਰੀਅਨ ਰੇਸ ਸੀ। ਸੋ ਉਸ ਵਿਚਾਰਧਾਰਾ ਦੇ ਥੱਲੇ ਕੋਈ ਹਾਰਟਸ ਆਫ ਸਟੋਨ, ਇਹਨਾਂ ਦੇ ਪੱਥਰ ਦੇ ਦਿਲ ਨੇ, ਕੋਈ ਇਨਸਾਨੀ ਦਿਲ ਇਹਨਾਂ ਦੇ ਵਿੱਚ ਨਹੀਂ ਧੜਕਦਾ। ਅਸੀਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਜਿਹੜੇ ਉਹਨਾਂ ਨੇ ਆਪਣੇ ਮਾਣ ਤੇ ਪਿਆਰ ਨਾਲ ਸਾਨੂੰ ਭਰੇ ਜੋ ਮੈਸੇਜ ਭੇਜੇ ਨੇ, ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਅਗਲੇ ਇਸ਼ੂ ਬਾਰੇ ਗੱਲਬਾਤ ਕਰਾਂਗੇ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਜਿਹੜੀ ਡੋਮੀਨੈਂਸ ਹੁੰਦੀ ਹੈ ਕਿਸੇ ਵਿਚਾਰਧਾਰਾ ਦੀ, ਕਿਸੇ ਫਿਲਾਸਫੀ ਦੀ, ਆਈਡੀਓਲੋਜੀ ਦੀ, ਉਹਦਾ ਸਿਰਫ ਇੱਕ ਹੀ ਤਰੀਕਾ ਨਹੀਂ ਹੁੰਦਾ। ਔਰ ਜਦੋਂ ਅਸੀਂ ਇਹ ਹਿੰਦੂਤਵਾ ਦੀ ਗੱਲ ਕਰਦੇ ਹਾਂ ਔਰ ਇਹ ਗੱਲ ਜਿਵੇਂ ਮੈਂ ਅੱਗੇ ਵੀ ਦੱਸਿਆ ਸੀ ਕਿ ਸਟੇਟ ਡਿਪਾਰਟਮੈਂਟ ਦੀ ਮੀਟਿੰਗ 'ਚ ਵੀ ਜਿੱਥੇ ਕਿ 6 ਦੇਸ਼ਾਂ ਦੇ ਬਿਊਰੋ ਚੀਫ ਮੌਜੂਦ ਸੀ, ਉਹਨਾਂ ਦੇ ਨੁਮਾਇੰਦੇ, ਮੈਂ ਇਹ ਗੱਲ ਕਹੀ ਸੀ ਕਿ ਵੀ ਸਾਡੀ ਉੱਥੇ ਕੋਈ ਹੋਪ ਨਹੀਂ ਹੈ ਕਿਉਂਕਿ ਅਸੀਂ ਸਿਰਫ BJP ਸਰਕਾਰ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦੇ ਜਾਂ ਇਹ ਨਹੀਂ ਸਮਝਦੇ ਕਿ ਵੀ ਜੇ ਸਰਕਾਰ ਬਦਲ ਜਾਏ 2019 'ਚ ਕਾਂਗਰਸ ਆ ਜਾਏ ਜਾਂ ਦੂਸਰੀਆਂ ਆਪੋਜੀਸ਼ਨ ਪਾਰਟੀਆਂ ਦੀ ਸਰਕਾਰ ਆ ਜਾਏ ਤੇ ਕੋਈ ਘੱਟ ਗਿਣਤੀਆਂ ਦੀ ਸਥਿਤੀ 'ਚ ਕੋਈ ਸੁਧਾਰ ਹੋਏਗਾ। ਕਿਉਂਕਿ ਅਲਟੀਮੇਟਲੀ ਦੋਨੋਂ ਹੀ ਜਿਹੜੀਆਂ ਧਿਰਾਂ ਨੇ ਉਹ ਮੈਜੋਰਿਟੇਰੀਅਨਿਜ਼ਮ ਨੂੰ ਹੀ ਪਲੇ ਕਰ ਰਹੀਆਂ। ਮੈਜੋਰਿਟੀ ਔਰ ਸਿਰਫ ਫਰਕ ਹਾਰਡ ਹਿੰਦੂਤਵਾ ਤੇ ਸੌਫਟ ਹਿੰਦੂਤਵਾ ਦਾ ਹੈ।
ਔਰ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹ ਹਿੰਦੂਤਵਾ ਦੇ ਏਜੰਡੇ ਦੇ ਉੱਤੇ ਹੀ ਖਲੋਤੀਆਂ ਨੇ। ਔਰ ਜਿਹੜੇ ਸਟੈਪ ਹੁਣ ਬੀਜੇਪੀ ਨੇ ਲਏ ਨੇ ਹਿੰਦੂਤਵਾ ਦੀ ਪ੍ਰਮੋਸ਼ਨ ਲਈ, ਉਹ ਸਕੂਲ ਟੈਕਸਟ ਬੁੱਕ ਲੈਵਲ ਹੋਏ, ਯੂਨੀਵਰਸਿਟੀ ਸਿਲੇਬਸ ਹੋਣ, ਉਹ ਜੁਡੀਸ਼ਰੀ ਹੋਏ, ਉਹ ਦੂਸਰੇ ਫੋਰਮ ਹੋਣ, ਕਾਂਗਰਸ ਕਿਹੜੀ ਹਕੂਮਤ ਆਏਗੀ ਜਿਹੜੀ ਉਹਨਾਂ ਨੂੰ ਜਿਹੜੀ ਆ ਅਨਡੂ ਕਰੇਗੀ? ਸੋ ਉਹ ਬਰਾਬਰ ਜਾਰੀ ਰਹੇਗੀ, ਰਾਦਰ ਉਹਨੂੰ ਉਹ ਕੰਟੀਨਿਊ ਕਰਨਗੇ। ਜਿਵੇਂ ਰਾਹੁਲ ਗਾਂਧੀ ਨੇ ਗੁਜਰਾਤ 'ਚ ਕਿਹਾ, 19 ਮੰਦਰਾਂ 'ਚ ਗਿਆ ਤੇ ਸਪੋਕਸਮੈਨ ਕਿਹਾ ਜਿਹਨੇ ਜਨਊ ਪਾਇਆ, ਸ਼ਿਵਜੀ ਦਾ ਭਗਤ ਹੈ, ਵੱਡਾ ਟਿੱਕਾ ਵੀ ਲਾਇਆ ਤੇ 10% ਆਬਾਦੀ ਗੁਜਰਾਤ 'ਚ ਮੁਸਲਮਾਨਾਂ ਦੀ, ਉਹ ਕਿਸੇ ਮਸਜਿਦ 'ਚ ਨਹੀਂ ਗਏ। ਹਾਲਾਂਕਿ ਕਾਂਗਰਸ ਜਿਹੜੇ ਮੁਸਲਮਾਨ ਨੇ ਉਹ ਟ੍ਰੈਡੀਸ਼ਨਲ ਵੋਟਰ ਨੇ ਕਾਂਗਰਸ ਦੇ, ਉਹਨਾਂ ਨੇ ਤਾਂ ਬੀਜੇਪੀ ਨੂੰ ਪਾਈ ਨਹੀਂ ਹੈ ਕਦੇ। ਸੋ ਇਸੇ ਤਰ੍ਹਾਂ ਇੱਕ ਨਿਊਜ਼ ਆਈਟਮ ਜਿਹੜੀ ਮੇਰੀ ਨਿਕਲੀ ਨਜ਼ਰਾਂ 'ਚੋਂ ਕਿ ਕਿਵੇਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਹੁਣ ਹਿੰਦੀ ਜਿਹੜੀ ਹੈ, ਕਿਤੇ ਕਨਸਟੀਟਿਊਸ਼ਨ 'ਚ ਨਹੀਂ ਲਿਖਿਆ ਹੋਇਆ ਕਿ ਹਿੰਦੀ ਭਾਰਤ ਦੀ ਰਾਸ਼ਟਰੀ ਜ਼ਬਾਨ ਹੈ, ਕਿਉਂਕਿ ਉਹਨੂੰ ਇੰਪਲੀਮੈਂਟ ਵੀ ਨਹੀਂ ਕੀਤਾ ਗਿਆ। ਉਸ ਨੂੰ ਹੈ ਵੀ, ਅਸੀਂ ਦੱਸਿਆ ਸੀ ਕਿਵੇਂ 19ਵੀਂ ਸਦੀ 'ਚ ਇਹਨਾਂ ਨੇ ਜਿਹੜੇ ਬ੍ਰਿਜ ਭਾਸ਼ਾ, ਅਵਧ, ਇਲਾਹਾਬਾਦ ਔਰ ਲਖਨਊ ਦੀ ਜ਼ਬਾਨ, ਬੁੰਦੇਲਖੰਡੀ, ਰੋਹੇਲਖੰਡੀ, ਉਹ ਅੱਡ ਡਾਇਲੈਕਟ ਸੀ। ਇਹਨਾਂ ਨੇ ਚਲਾਕੀ ਨਾਲ ਉਹਨਾਂ ਨੂੰ ਹਿੰਦੀ ਦੇਵਨਾਗਰੀ 'ਚ ਰੈਕਗਨਾਈਜ਼ ਕਰਵਾ ਕੇ ਹਿੰਦੀ ਲੈਂਗੁਏਜ ਦੀ ਪੈਂਟ ਬਣਾ ਕੇ ਹਿੰਦੀ ਨੂੰ ਉਰਦੂ ਦੇ ਬਰਾਬਰ ਲਿਆ ਕੇ ਖੜਾ ਕੀਤਾ। ਹੁਣ ਵੀ ਭਾਰਤ ਦੇ ਵਿੱਚ ਜਿਹੜੇ ਮੈਜੋਰਿਟੀ ਲੋਕ ਨੇ, ਹਿੰਦੀ ਅਜੇ ਵੀ 25% ਦੇ ਕਰੀਬ ਲੋਕਾਂ ਦੀ ਮਾਦਰੀ ਜ਼ਬਾਨ ਹੈ। 75% ਲੋਕ ਆਪਣੀ ਤਾਮਿਲ, ਤੇਲਗੂ, ਕੰਨੜ, ਮਲਿਆਲਮ, ਮਰਾਠੀ, ਪੰਜਾਬੀ, ਗੁਜਰਾਤੀ, ਪਹਾੜੀ ਆਪਣੇ ਆਪਣੇ ਡਾਇਲੈਕਟ ਉਹਨਾਂ 'ਚ ਬੋਲਦੇ ਨੇ। ਹੁਣ ਪਿਛਲੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਪਿਛਲੇ ਕਈ ਦਹਾਕਿਆਂ ਤੋਂ ਉਹਨਾਂ ਸਾਰੀਆਂ ਲੈਂਗੁਏਜਸ ਨੂੰ ਇਗਨੋਰ ਕਰਕੇ ਹਿੰਦੀ ਨੂੰ ਜਿਹੜਾ ਹੈ ਉਹ ਯੂਨਾਈਟਿਡ ਨੇਸ਼ਨਸ ਦੇ ਵਿੱਚ ਐਜ਼ ਏ ਲੈਂਗੁਏਜ, ਦੀ ਓਨਲੀ ਲੈਂਗੁਏਜ ਉਹ ਪ੍ਰੈਜ਼ੈਂਟ ਕਰ ਰਹੀ ਹੈ। ਔਰ ਇਹ ਖਬਰ ਇਹ ਹੈ, ਫॉर ਡੈਕੇਡਸ Ministry of External Affairs has promoted only one Indian language abroad, Hindi. Indian diplomatic missions sponsor Hindi lessons even in countries such as Malaysia and Sri Lanka, where a majority of diaspora is not Hindi speaking. ਹੁਣ ਮਲੇਸ਼ੀਆ ਔਰ ਸ੍ਰੀਲੰਕਾ ਦੇ ਵਿੱਚ ਤਾਮਿਲ ਸਪੀਕਿੰਗ ਲੋਕ ਨੇ। ਔਰ ਇਹ ਸਟੋਰੀ ਜਿਹੜੀ ਕਿ ਵਾਇਰ ਸਟਾਫ ਨੇ ਕੀਤੀ ਹੈ, ਇਹਦੇ ਮੁਤਾਬਕ ਇਹ ਹੈ ਕਿ ਈਵਨ ਮਲੇਸ਼ੀਆ ਔਰ ਸ੍ਰੀਲੰਕਾ ਵਰਗੇ ਦੇਸ਼ਾਂ 'ਚ ਵੀ ਉਹ ਹਿੰਦੀ ਪ੍ਰਮੋਟ ਕਰਦੇ ਨੇ ਜਿੱਥੇ ਕਿ ਤਾਮਿਲ ਜ਼ਬਾਨ ਹੈ। The Ministry of External Affairs preparations to celebrate another World Hindi Conference are a timely reminder that Indian Foreign Ministry has been largely promoting only one Indian language abroad for decades now। ਔਰ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜਿਹੜੀ ਵਰਲਡ ਹਿੰਦੀ ਕਾਨਫਰੰਸ ਹੋਣ ਜਾ ਰਹੀ ਹੈ, ਇਸ ਦੀ ਸ਼ੁਰੂਆਤ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਕੀਤੀ ਗਈ ਔਰ ਇਸ ਨੂੰ ਰਾਜ ਸਭਾ ਦੇ ਮੈਂਬਰ ਰੀਤਾ ਬਰਾਤਾ ਬੈਨਰਜੀ ਨੇ ਇਹ ਪੁੱਛਿਆ ਰਾਜ ਸਭਾ ਦੇ ਵਿੱਚ ਕਿ ਵੀ ਇਹ ਕੀ ਹਿੰਦੀ ਨੂੰ ਭਾਰਤ ਸਰਕਾਰ ਯੂਨਾਈਟਿਡ ਨੇਸ਼ਨਸ 'ਚ ਆਫੀਸ਼ੀਅਲ ਦਰਜਾ ਦਿਵਾਉਣਾ ਚਾਹੁੰਦੀ ਹੈ। ਔਰ ਇਹ ਬੜਾ ਸਵਾਲ ਸੀ, ਪਰ ਉਹਦੇ 'ਚ ਉਹਨਾਂ ਨੇ ਬੈਨਰਜੀ ਦੇ ਸਵਾਲ ਨੂੰ ਅੱਗੇ ਤੋਰਦਿਆਂ ਕਿਹਾ, The 38-year-old politician asked whether the Indian government was also trying to get Bengali and the other official languages of India recognized as the official languages of the UN। ਕਿ ਕੀ ਤੁਸੀਂ ਸਿਰਫ ਹਿੰਦੀ ਲਈ ਕਰ ਰਹੇ ਹੋ ਜਾਂ ਤੁਸੀਂ ਬੰਗਾਲੀ? ਹੁਣ ਬੰਗਾਲੀ ਕੱਲੀ ਇਧਰ ਵੈਸਟ ਬੰਗਾਲ ਦੇ ਨਹੀਂ ਬੋਲਦੇ, ਬੰਗਲਾਦੇਸ਼ ਦੀ ਜਿਹੜੀ ਹੈ ਉਹ ਰਾਸ਼ਟਰੀ ਜ਼ਬਾਨ ਹੀ ਬੰਗਾਲੀ ਹੈ ਔਰ ਉਹ ਬਣਿਆ ਹੀ ਜ਼ਬਾਨ ਦੇ ਆਧਾਰ ਤੇ। ਹੁਣ ਜਿਹੜਾ ਸੁਸ਼ਮਾ ਸਵਰਾਜ ਨੇ ਅਪ੍ਰੈਲ ਦੇ ਵਿੱਚ ਇਹਦਾ ਤੇ ਜਵਾਬ ਦਿੱਤਾ ਹੈ, no formal proposal before United Nations for getting Hindi or other Indian languages in the 8th schedule of the Constitution of India recognized as an official language of the United Nations। ਔਰ ਉਹਨੇ ਕਿਹਾ ਜੀ ਨਾ ਇਹ ਅਸੀਂ ਨਹੀਂ ਕਰ ਰਹੇ ਹਿੰਦੀ ਨੂੰ ਕਿਉਂਕਿ ਅਸੀਂ ਕਿਸੇ ਹੋਰ ਰੀਜਨਲ ਲੈਂਗੁਏਜਸ ਨੂੰ ਵੀ ਕਰ ਰਹੇ। ਹੁਣ ਉਹਦਾ ਰੀਜ਼ਨ ਇਹ ਹੈ ਕਿ ਵੀ ਅਸੀਂ ਇਸ ਲਈ ਇਨੀਸ਼ੀਏਟਿਵ ਨਹੀਂ ਲੈ ਰਹੇ ਕਿ ਉਹਦੇ ਲਈ 2/3 ਮੈਜੋਰਟੀ ਚਾਹੀਦੀ ਹੈ UN ਦੇ ਵਿੱਚ, ਔਰ ਫਿਰ ਜਿਹੜੀ ਵੀ ਲੈਂਗੁਏਜ ਰੈਕਗਨਾਈਜ਼ ਹੋਏਗੀ ਉਹਦਾ ਜਿਹੜਾ ਖਰਚਾ ਹੈ ਉਹ ਇੰਡੀਅਨਸ ਗਵਰਨਮੈਂਟ ਨੂੰ ਕਰਨਾ ਪਏਗਾ। ਹਾਲਾਂਕਿ ਜਿਹੜਾ ਸਵਰਾਜ ਨੇ ਕਿਹਾ ਕਿ ਇੰਡੀਆ ਵਾਸ ਵਿਲਿੰਗ ਟੂ ਬੀਅਰ ਦਾ ਫਾਈਨੈਂਸ਼ੀਅਲ ਬਰਡਨ ਆਫ ਈਵਨ 400 ਕਰੋੜ ਫॉर ਹਿੰਦੀ to be accorded the status of the UN official language। ਉਹਨੇ ਕਿਹਾ ਜੀ ਅਸੀਂ 400 ਕਰੋੜ ਰੁਪਈਆ ਖਰਚਣ ਨੂੰ ਤਿਆਰ ਹੈ ਕਿ ਹਿੰਦੀ ਨੂੰ ਯੂਨਾਈਟਿਡ ਨੇਸ਼ਨਸ ਦਰਜਾ ਮਿਲੇ, ਪਰ ਕਿਉਂਕਿ 2/3 ਮੈਂਬਰਸ ਨਹੀਂ ਬਣ ਅਸੀਂ ਲੈ ਸਕਦੇ ਸਪੋਰਟ, ਇਸ ਲਈ ਨਹੀਂ ਬਣੀ। ਔਰ ਇਹਦੇ ਤੇ ਕਾਂਗਰਸ MP ਸ਼ਸ਼ੀ ਥਰੂਰ ਨੇ ਕਿਹਾ ਕਿ ਵੀ ਹਿੰਦੀ ਵਾਸ the official language only in India, which led to Swaraj pointing the countries like Fiji and Mauritius also had similar provision। Of course, languages like Tamil and Bengali are also official languages in other। ਉਹਨੇ ਕਿਹਾ ਜੀ ਮਲੇਸ਼ੀਆ ਔਰ ਉਹਦੇ 'ਚ ਵੀ ਹਿੰਦੀ ਹੈ। ਉਹਨੇ ਕਿਹਾ ਜੀ ਫਿਰ
ਜਿਹੜੇ ਬੰਗਾਲ ਹੈ, ਤਮਿਲ ਔਰ ਬੰਗਾਲੀਆਂ ਦੀਆਂ ਵੀ ਜਿਹੜੇ ਨੇ ਉਹ ਹੈਗੇ ਨੇ। ਬੰਗਲਾਦੇਸ਼ ਹੈ ਤਮਿਲ ਦੇ ਲਈ, श्रीलंका है जिन्हां दी ये लैंग्वेज है। फिर उन्होंने हिंदी और बंगाली ਨੂੰ ਕਿਹਾ ਕਿ ਜੀ ਅਸੀਂ ਇੰਡੀਅਨ ਲੀਡਰਸ ਹੈਵ ਡਿਲੀਵਰਡ, ਅਸੀਂ ਬਿਆਨ ਉੱਥੇ UN 'ਚ ਜਾ ਕੇ ਹਿੰਦੀ 'ਚ ਦਿੰਦੇ ਹਾਂ। ਸੋ ਕੁੱਲ ਜਿਹੜਾ ਲਵੇ ਲਵਾਬ ਹੈ ਇਸ ਸਾਰੇ ਦਾ ਕਿ ਇਹਨਾਂ ਨੇ ਈਵਨ ਹਿੰਦੀ ਨੂੰ UN ਦੀ ਲੈਂਗੁਏਜ ਬਣਾਉਣ ਦੇ ਲਈ ਅਗਸਤ 1998 ਦੇ ਵਿੱਚ, ਉਦੋਂ ਹਾਲਾਂਕਿ BJP ਦੀ ਸਰਕਾਰ ਨਹੀਂ ਸੀ, ਵਰਲਡ ਹਿੰਦੀ ਸੈਕਟਰੀਏਟ ਬਣਾਇਆ। 4 ਸਾਲ ਲੱਗੇ ਉਸ ਦੀਆਂ ਗਾਈਡਲਾਈਨਸ ਤਿਆਰ ਕਰਦੇ ਆ ਤੇ ਇੰਡੀਆ ਨੇ ਉਸ ਦੀ ਜਿਹੜੀ ਕੰਸਟਰਕਸ਼ਨ ਉਹਨਾਂ ਨੇ ਕੀਤੀ ਹੈ ਮੌਰੀਸ਼ੀਅਸ ਦੇ ਵਿੱਚ ਹਿੰਦੀ ਲੈਂਗੁਏਜ ਦੀ ਬਿਲਡਿੰਗ ਦੀ, ਉਹਦੇ 'ਚ ਉਹਨਾਂ ਨੇ 2015-2016 14 ਕਰੋੜ ਰੁਪਈਆ ਖਰਚ ਕੀਤਾ। ਹੁਣ ਇਹ ਲੈਸ ਦੈਨ 30% ਲੋਕਾਂ ਦੀ ਜ਼ਬਾਨ ਔਰ ਜਿਹਦੇ 'ਚ ਕੋਈ ਨਹੀਂ ਹੈ ਕਿ ਵੀ ਇਹਦੀ ਕੋਈ, ਪਰ ਇਹ ਦੱਸਣ ਦੇ ਲਈ ਕਿ ਜੀ ਸਾਡਾ ਸੱਭਿਆਚਾਰ ਇਹ ਹੈ। ਮੌਰੀਸ਼ੀਅਸ ਦੇ ਵਿੱਚ ਇਹ ਬਿਲਡਿੰਗ ਬਣਾਉਂਦੇ ਨੇ ਔਰ ਇਹ ਜਿਹੜਾ 11ਵੀਂ ਐਡੀਸ਼ਨ ਹੈ ਵਰਲਡ ਹਿੰਦੀ ਕਾਨਫਰੰਸ ਦੀ, ਉਹਦਾ ਲੋਗੋ ਸਵਰਾਜ, ਸੁਸ਼ਮਾ ਸਵਰਾਜ ਤੇ ਮੌਰੀਸ਼ੀਅਨ ਐਜੂਕੇਸ਼ਨ ਮਿਨਿਸਟਰ ਲੀਲਾ ਦੇਵੀ ਨੇ ਰਿਲੀਜ਼ ਕੀਤਾ ਔਰ ਸਵਰਾਜ ਨੇ ਕਿਹਾ ਕਿ ਜੀ ਇਹ ਅਸੀਂ ਲੈਂਗੁਏਜ ਐਂਡ ਕਲਚਰ ਗੋ ਹੈਂਡ ਇਨ ਹੈਂਡ, ਇਫ ਲੈਂਗੁਏਜ ਇਜ਼ ਗੋਨ ਕਲਚਰ ਇਜ਼ ਗੋਨ। ਇਹ ਸੁਸ਼ਮਾ, ਇਹ ਹੁਣ ਸਿੱਖਾਂ ਨੂੰ ਸਮਝ ਨਹੀਂ ਆ ਰਹੀ ਕਿ ਪੰਜਾਬੀ ਦਾ ਜਿਹੜਾ ਸਫਾਇਆ ਪੰਜਾਬ 'ਚ ਅਮਰਿੰਦਰ ਸਿੰਘ ਸਰਕਾਰ ਕਰ ਰਹੀ ਹੈ, ਇਹ ਕੱਲੀ ਸਾਡੀ ਜ਼ਬਾਨ ਦਾ ਸਫਾਇਆ ਨਹੀਂ ਹੈ, ਸਾਡੀ ਕਲਚਰ ਦਾ, ਤਹਿਜ਼ੀਬ ਦਾ। ਕਿਉਂਕਿ ਔਰ ਉਹ ਜੇ ਹਿੰਦੀ ਦੇ ਲਈ 400 ਕਰੋੜ ਰੁਪਈਆ ਖਰਚਣ ਨੂੰ ਤਿਆਰ ਨੇ UN 'ਚ ਰੈਕਗਨਾਈਜ਼ ਕਰਾਉਣ ਲਈ, ਮੌਰੀਸ਼ੀਅਸ ਦਫ਼ਤਰ ਖੋਲ੍ਹਿਆ 14 ਕਰੋੜ ਖਰਚ ਕੇ, ਕਿਉਂਕਿ ਉਹਨਾਂ ਨੇ ਅਲਟੀਮੇਟਲੀ ਉਹ ਸਮਝਦੇ ਨੇ ਕਿ ਹਿੰਦੂ ਕਲਚਰ ਜਿਹੜਾ ਲਾਗੂ ਕਰਨ 'ਚ ਹਿੰਦੀ ਦਾ ਕੀ ਰੋਲ ਹੈ, ਜਿਹੜਾ ਪੰਜਾਬ ਦੇ ਬੁੱਝੜ ਅਕਾਲੀਆਂ ਨੂੰ ਔਰ ਬੇਈਮਾਨ ਇਸ ਕਾਂਗਰਸ ਸਰਕਾਰ ਨੂੰ, ਅਮਰਿੰਦਰ ਜੀ ਨੂੰ ਸਮਝ ਨਹੀਂ ਹੈ। ਸੋ ਮੈਂ ਇਸ ਖਬਰ ਨੂੰ ਇੱਥੇ ਹੀ ਸਮੇਟਦਾ। ਅਲਟੀਮੇਟਲੀ ਵਰਲਡ ਹਿੰਦੀ ਡੇ ਨਾਲ ਰਿਲੇਟਡ ਜਿਹੜੀਆਂ ਨੇ ਬਹੁਤ ਸਾਰੀਆਂ ਡਿਟੇਲਸ ਨੇ। ਜੀ ਡਾਕਟਰ ਸਾਹਿਬ ਹੁਣ ਤੇ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਆਸਾ ਮਹੱਲਾ ਤੀਜਾ ਆਸਾ ਰਾਗ 'ਚ ਤੀਸਰੇ ਪਾਤਸ਼ਾਹ ਦਾ ਸ਼ਬਦ ਚੁਣੇ। ਸ਼ਬਦ ਥੋੜਾ ਜਿਹਾ ਲੰਬਾ ਹੈ ਪਰ ਬਹੁਤ ਸਰਲ ਜ਼ਬਾਨ ਦੇ ਵਿੱਚ ਹੈ। ਦੂਜੇ ਭਾਏ ਲੱਗੇ ਦੁੱਖ ਪਾਇਆ, ਬਿਨ ਸ਼ਬਦੈ ਬਿਰਥਾ ਜਨਮ ਗਵਾਇਆ। ਸਤਿਗੁਰ ਸੇਵੈ ਸੋਝੀ ਹੋਏ, ਦੂਜੇ ਭਾਏ ਨਾ ਲਾਗੈ ਕੋਏ। ਮੂਲ ਲਾਗੇ ਸੇ ਜਨ ਪ੍ਰਵਾਨ, ਅਨ ਦਿਨ ਰਾਮ ਨਾਮ ਜਪ ਹਿਰਦੈ। ਗੁਰ ਸ਼ਬਦੀ ਹਰ ਏਕੋ ਜਾਣ। ਰਹਾਓ, ਰਹਾਓ ਦੀ ਤੁਕ ਸ਼ਬਦ ਦਾ ਸੈਂਟਰਲ ਆਈਡੀਆ ਔਰ ਹਮੇਸ਼ਾ ਪਲਾਂਟ ਟਰੀ, ਜਦੋਂ ਅਸੀਂ ਇੱਕ ਪੌਦੇ ਦੀ ਗੱਲ ਕਰਦੇ ਹਾਂ ਫਿਰ ਉਸ ਦੀ ਜੜ ਹੈ, ਉਸ ਦਾ ਤਨ ਹੈ, ਉਸ ਦੇ ਪੱਤੇ ਨੇ, ਉਸ ਨੂੰ ਫੁੱਲ ਲੱਗਦੇ ਨੇ ਤੇ ਫਿਰ ਉਸ ਚੋਂ ਫਲ ਬਣਦੇ। ਸੋ ਇਹ ਪੰਜ ਉਹਨੂੰ ਬਣਾਉਂਦੇ। ਪਰ ਇਹਨਾਂ ਪੰਜਾਂ 'ਚ ਸਭ ਤੋਂ ਅਹਿਮ ਜੜ ਹੈ, ਰੂਟ ਹੈ। ਕਿਉਂਕਿ ਜੜ ਨੇ ਹੀ ਪਾਣੀ ਦੇਣਾ, ਜੜ ਨਹੀਂ ਜਿਹੜੇ ਮਿਨਰਲ ਚਾਹੀਦੇ ਨੇ, ਜਿਹੜੇ ਹੋਰ ਨੇ। ਅਦੋਂ ਜੇ ਜੜ ਸੁੱਕ ਜਾਏ ਤੇ ਫਿਰ ਪੌਦਾ ਸਰਵਾਈਵ ਨਹੀਂ ਕਰਦਾ। ਸੋ ਗੁਰੂ ਸਾਹਿਬ ਨੇ ਬਹੁਤ ਸਾਰੀ ਥਾਵਾਂ ਤੇ ਜਦੋਂ ਮਾਇਆ ਦੀ ਗੱਲ ਕੀਤੀ ਹੈ, ਦੁਨੀਆਦਾਰੀ ਦੀ ਗੱਲ ਹੈ, ਉਹ ਬਹੁਤ ਸਾਰੇ ਫੁੱਲ ਫਲ ਨੇ, ਚਮਕ ਦਮਕ ਹੈ। ਪਰ ਜਿਹੜੀ ਜੜ ਹੈ ਉਹ ਰੱਬ ਦਾ ਨਾਂ ਹੈ। ਤੇ ਜੇ ਜੜ ਨਾਲ ਜੁੜੇ, ਜਦੋਂ ਮੂਲ ਵੀ ਜੜ ਨੂੰ ਹੀ ਕਹਿੰਦੇ ਨੇ, ਇਹ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮੂਲ ਜੜ ਦੀ ਗੱਲ ਹੈ। ਤੇ ਇਸ ਸ਼ਬਦ 'ਚ ਵੀ ਤੀਸਰੇ ਪਾਤਸ਼ਾਹ ਫਰਮਾਉਂਦੇ ਨੇ, ਮੂਲ ਲਾਗੇ ਸੇ ਜਨ ਪ੍ਰਵਾਨ, ਕਿ ਜਿਹੜੇ ਜੜ ਨਾਲ ਜੁੜੇ ਹੋਏ ਨੇ, ਜਿਹੜੇ ਉਸ ਰੱਬ ਦੇ ਨਾਲ ਜੁੜੇ ਹੋਏ ਨੇ ਤੇ ਉਹ ਰੱਬ ਦੀ ਦਰਗਾਹ 'ਚ ਪ੍ਰਵਾਨ ਹੁੰਦੇ ਨੇ। ਅਨ ਦਿਨ ਰਾਮ ਨਾਮ ਜਪ ਹਿਰਦੈ, ਅਨ ਦਿਨ ਤੇ ਰਾਤ ਉਹਨਾਂ ਦੇ ਦਿਲ ਦੇ ਵਿੱਚ ਉਸ ਰੱਬ ਦੀ ਯਾਦ ਹੁੰਦੀ ਹੈ। ਗੁਰ ਸ਼ਬਦੀ ਹਰ ਏਕੋ ਜਾਨ, ਔਰ ਉਸ ਰੱਬ ਦੀ ਯਾਦ ਨਾਲ, ਗੁਰੂ ਦੇ ਸ਼ਬਦ ਦੇ ਦੁਹਰਾਓ ਨਾਲ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਰੱਬ ਇੱਕ ਹੈ ਤੇ ਉਹ ਸਭ ਦੇ ਵਿੱਚ ਵਸਿਆ ਹੋਇਆ। ਔਰ ਇਸ ਭਾਵ ਨੂੰ ਇਸ ਸ਼ਬਦ ਦੇ ਵਿੱਚ ਫਿਰ ਵੇਰਵੇ ਨਾਲ ਬਿਆਨਿਆ। ਦੂਜੇ ਭਾਏ ਲੱਗੇ ਦੁੱਖ ਪਾਇਆ, ਬਿਨ ਸ਼ਬਦੈ ਬਿਰਥਾ ਜਨਮ ਗਵਾਇਆ। ਕਿ ਜੇ ਇਸ ਮੂਲ ਨੂੰ ਲੱਗੇ ਬਿਨਾ ਦੂਜੇ ਭਾਏ ਹੋਰ ਮਾਇਆ ਦੇ ਵਿੱਚ ਜਿਹੜਾ ਲੱਗਿਆ, ਉਹਦਾ ਜਨਮ ਬਿਰਥਾ ਜਾ ਰਿਹਾ। ਔਰ ਇਹ ਉਸ ਰੱਬ ਦੀ ਯਾਦ ਤੋਂ ਬਿਨਾ ਜੀਵਨ ਨਿਰਰਥਕ ਹੈ। ਸਤਿਗੁਰ ਸੇਵੈ ਸੋਝੀ ਹੋਏ, ਦੂਜੇ ਭਾਏ ਨਾ ਲਾਗੈ ਕੋਈ। ਜਦੋਂ ਅਸੀਂ ਸਤਿਗੁਰੂ ਦੀ ਯਾਦ ਵਿੱਚ ਜੁੜਦੇ ਹਾਂ ਫਿਰ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਭਾਈ ਅਸੀਂ ਮੂਲ ਦੇ ਨਾਲ ਲੱਗਣੇ, ਦੂਜੇ ਭਾਵ ਦੇ ਨਾਲ ਜਿਹੜਾ ਅਸੀਂ ਨਹੀਂ ਜੁੜਨਾ। ਡਾਲੀ ਲਾਗੈ ਨੇਫਲ ਜਾਏ, ਅੰਧੀ ਕੰਮੀ ਅੰਧ ਸਜਾਏ। ਮਨਮੁਖ ਅੰਧਾ ਠੌਰ ਨਾ ਪਾਏ, ਬਿਸਟਾ ਕਾ ਕੀੜਾ
ਬਿਸਟਾ ਮੈਂ ਬਿਸਟਾ ਮਾਹੇ ਪਚਾਏ। ਹੁਣ ਇੱਕ ਉਹ ਨੇ ਜਿਹੜੇ ਜੜ ਨਾਲ ਲੱਗੇ ਨੇ, ਇੱਕ ਡਾਲ ਨਾਲ ਲੱਗੇ ਨੇ, ਟਾਹਣੀ ਨਾਲ। ਜੀ ਮਾਇਆ ਟਾਹਣੀ ਹੈ, ਬਿਲਕੁਲ। ਦੁਨੀਆਦਾਰੀ ਟਾਹਣੀ। ਹੁਣ ਜਿਹੜੇ ਟਾਹਣੀ ਨਾਲ ਲੱਗੇ ਨੇ ਨੇਫਲ ਜਾਏ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਮੀਨਿੰਗ ਨਹੀਂ ਹੈ। ਫਲ ਜਦੋਂ ਅਸੀਂ ਕਹਿੰਦੇ ਹਾਂ ਉਹਦਾ ਮਤਲਬ ਹੈ ਕਿ ਬਿਨਾਂ ਫਲ ਤੋਂ ਨਿਰਰਥਕ ਹੈ, ਤੇ ਜੇ ਫਲ ਹੈ ਤੇ ਸਾਰਥਕ ਹੈ। ਜੀ ਤੇ ਜੇ ਜਿਹੜੇ ਡਾਲੀ ਨਾਲ ਲੱਗੇ ਨੇ ਉਹਨਾਂ ਦਾ ਜੀਵਨ ਨੇਫਲ ਹੈ, ਉਹ ਇਵੇਂ ਹੀ ਹੈ ਮਾਨੋ ਹਨੇਰੇ ਦੇ ਵਿੱਚ ਉਹ ਟੱਕਰਾ ਮਾਰ ਰਹੇ ਨੇ। ਅੰਧੇ ਕੰਮੀ ਜਿਹੜਾ ਔਰ ਉਹ ਅੰਧ ਸਜਾਏ, ਉਹ ਫਿਰ ਸਜ਼ਾ ਹੀ ਹੈ ਡਾਰਕਨੈਸ ਦੇ ਵਿੱਚ ਜਿਉਣਾ। ਜਿਹੜਾ ਮਨਮੁਖ ਹੈ, ਜਿਹੜਾ ਤਾਂ ਗੁਰੂ ਵੱਲ ਜਿਹਨੇ ਮੂੰਹ ਕੀਤਾ ਉਹਨੂੰ ਸਮਝ ਆਈ ਮੂਲ ਨਾਲ ਲੱਗਣੇ। ਜੀ ਜਿਹਨੇ ਮਨ ਵੱਲ ਮੂੰਹ ਕੀਤਾ ਉਹ ਅੰਨ੍ਹਾ ਹੈ, ਕਿਉਂਕਿ ਉਹ ਫਿਰ ਉਸ ਸੱਚ ਨੂੰ ਸਮਝਣ ਤੋਂ ਇਨਕਾਰੀ ਹੈ। ਠੌਰ ਨਾ ਪਾਏ, ਉਹਨੂੰ ਕਿਤੇ ਵੀ ਰਸਤਾ ਨਜ਼ਰ ਨਹੀਂ ਆਉਂਦਾ। ਉਸ ਦੇ ਲਈ ਜਿਹੜੀ ਹੈ ਜੀਵਨ ਦੀ ਹਕੀਕਤ ਉਹਨੂੰ ਸਮਝ ਨਹੀਂ ਆਉਂਦੀ। ਬਿਸ਼ਟਾ ਕਾ ਕੀੜਾ ਬਿਸ਼ਟਾ ਮਾਏ ਪਚਾਏ। ਪਚਾਇਆ ਹੁੰਦਾ ਸੜਨਾ, ਕਿ ਬਿਸ਼ਟਾ ਦਾ ਗੰਦਗੀ ਦਾ ਕੀੜਾ, ਕਿਉਂਕਿ ਮਾਇਆ ਅਲਟੀਮੇਟਲੀ ਗੰਦ ਹੈ, ਕਿਉਂਕਿ ਉਹਦੇ 'ਚ ਹੀ ਤੁਸੀਂ ਫਸੇ ਰਹਿੰਦੇ ਹੋ। ਉਸੇ 'ਚੋਂ ਹੀ ਚਿੰਤਾ, ਉਸੇ 'ਚੋਂ ਹੀ ਹੋਰ ਚੀਜ਼ਾਂ ਜਿਹੜੀਆਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹਉਮੈ, ਤੇ ਇਹ ਫਿਰ ਉਹਦੇ 'ਚ ਹੀ ਜੀਵਨ ਬਿਰਥ ਜਿਹੜਾ ਜੀਵਨ ਹੈ ਉਹ ਬਤੀਤ ਹੋ ਜਾਂਦਾ ਹੈ, ਜੀਵਨ ਲੰਘ ਜਾਂਦਾ ਹੈ। ਗੁਰ ਕੀ ਸੇਵਾ ਸਦਾ ਸੁਖ ਪਾਏ, ਸਤ ਸੰਗਤ ਮਿਲ ਹਰ ਗੁਣ ਗਾਏ, ਨਾਮੇ ਨਾਮ ਕਰੇ ਵਿਚਾਰ, ਆਪ ਤਰੈ ਕੁਲ ਉਧਰਨ ਹਾਰ। ਕਿ ਜਿਹੜੇ ਗੁਰੂ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੀ ਸੇਵਾ 'ਚ ਨੇ, ਉਹ ਸੁਖੀ ਹੁੰਦੇ ਨੇ। ਸਤ ਸੰਗਤ ਦੇ ਵਿੱਚ ਮਿਲ ਕੇ ਰੱਬ ਦੇ ਗੁਣ ਗਾਉਂਦੇ ਨੇ। ਨਾਮੇ ਨਾਮ ਕਰੇ, ਉਹ ਹਮੇਸ਼ਾ ਉਸ ਦੇ ਨਾਮ ਦੀ ਵਿਚਾਰ, ਉਸ ਕਿਸਮ ਦੀ ਸੰਗਤ 'ਚ ਵਿਚਰਦੇ ਨੇ ਜਿੱਥੇ ਰੱਬ ਦੀ ਯਾਦ ਦੀ ਗੱਲ ਹੋਏ। ਔਰ ਉਹ ਆਪ ਕਿਉਂਕਿ ਇਸ ਹਕੀਕਤ ਨੂੰ ਸਮਝ ਜਾਂਦੇ ਨੇ, ਜੀਵਨ ਦੀ ਨੂੰ ਆਪ ਤਰੇ, ਆਪ ਉਹ ਤਰ ਜਾਂਦੇ ਨੇ। ਕੁਲ ਉਧਰਨ ਹਾਰ, ਫਿਰ ਉਹ ਆਪਣੇ ਕੁਲ ਨੂੰ ਵੀ ਔਰ ਆਪਣੇ ਆਲੇ ਦੁਆਲੇ ਨੂੰ ਵੀ ਜਿਹੜਾ ਉਹ ਤਾਰ ਦਿੰਦੇ ਨੇ। ਭਾਵ ਉਹਨਾਂ ਦੀ ਸੰਗਤ ਦੇ ਵਿੱਚ ਬਾਕੀ ਵੀ ਗਿਆਨਵਾਨ ਹੁੰਦੇ ਨੇ। ਤੇ ਅਖੀਰ 'ਚ ਗੁਰੂ ਸਾਹਿਬ ਨੇ ਫਰਮਾਇਆ, ਗੁਰ ਕੀ ਬਾਣੀ ਨਾਮ ਵਜਾਏ, ਨਾਨਕ ਮਹਿਲ ਸ਼ਬਦ ਘਰ ਪਾਏ, ਗੁਰਮਤਿ ਸਤ ਸਰ ਹਰ ਜਲ ਨਹਾਇਆ, ਦੁਰਮਤ ਮਹਿਲ ਸਭ ਦੁਰਤ ਗਵਾਇਆ। ਗੁਰ ਕੀ ਬਾਣੀ ਨਾਮ ਵਜਾਏ, ਕਿ ਜਿਹੜੇ ਗੁਰੂ ਦੀ ਬਾਣੀ ਨਾਲ, ਗੁਰੂ ਦੀ ਰਹਿਮਤ ਦੇ ਨਾਲ ਜੁੜਦੇ ਨੇ, ਉਹਨਾਂ ਦੇ ਅੰਦਰ ਨਾਮ ਦਾ ਖੰਡਾ ਖੜਕਦਾ ਹੈ। ਉਹ ਨਾਮ ਦੇ ਨਾਲ ਜਿਹੜੇ ਨੇ ਓਤਪ੍ਰੋਤ ਹੁੰਦੇ ਨੇ। ਨਾਨਕ ਮਹਿਲ ਸ਼ਬਦ ਘਰ ਪਾਏ। ਹੁਣ ਮਹਿਲ ਹੈ ਉਸ ਵਾਹਿਗੁਰੂ ਦੇ ਘਰ ਦੇ ਤੱਕ ਪਹੁੰਚਣਾ, ਉਹਨੂੰ ਪ੍ਰਾਪਤ ਕਰਨਾ, ਉਸ ਦਾ ਜਿਹੜਾ ਜ਼ਹੂਰ ਆਪਣੇ ਅੰਦਰ ਹੋਣਾ। ਨਾਨਕ ਮਹਿਲ ਸ਼ਬਦ ਘਰ ਪਾਏ। ਔਰ ਇਹ ਮਹਿਲ ਦੀ ਪ੍ਰਾਪਤੀ ਸ਼ਬਦ ਦੇ ਰਾਹੀਂ ਤੁਸੀਂ ਉਸ ਵਾਹਿਗੁਰੂ ਦੇ ਨਾਲ ਉਸ ਮਿਲਾਪ ਨੂੰ, ਮੇਲ ਨੂੰ ਹਾਸਲ ਕਰਦੇ ਹੋ। ਗੁਰਮਤ ਸਤ ਸਰ, ਸਰ ਹੁੰਦਾ ਸਰੋਵਰ, ਕਿ ਗੁਰਮਤ ਜਿਹੜੀ ਹੈ ਗੁਰੂ ਦੀ ਵਿਚਾਰਧਾਰਾ ਹੈ, ਇਹ ਸੱਚ ਦਾ ਸਰੋਵਰ ਹੈ। ਗੁਰਮਤ ਸਤ ਸਰ ਹਰ ਜਲ ਨਹਾਇਆ। ਔਰ ਇਸ ਗੁਰਮਤ ਦੇ ਸਰੋਵਰ ਦੇ ਵਿੱਚ ਰੱਬ ਦੇ ਪਿਆਰ ਦਾ, ਰੱਬ ਦੀ ਯਾਦ ਦਾ, ਰੱਬ ਦੀ ਇਬਾਦਤ ਦਾ ਜਲ ਹੈ। ਔਰ ਕਿਉਂ ਇੱਕ ਪਾਸੇ ਮਾਇਆ ਦਾ, ਜਦੋਂ ਅਸੀਂ ਪੜ੍ਹਦੇ ਹਾਂ ਰਹਿਰਾਸ ਸਾਹਿਬ ਦੇ ਵਿੱਚ, ਤਿਤ ਸਰਵਰੜੈ ਭਈਲੇ ਨਿਵਾਸਾ, ਸਰਵਰੜੈ, ਸਰਵਰ ਦੇ ਵਿੱਚ ਪਾਣੀ ਪਾਵਕ ਤਿਨੇ ਕੀਆ। ਹੁਣ ਜਿਹੜਾ ਪਾਣੀ ਹੈ ਉਹਦੇ ਚ ਅੱਗ ਹੈ ਮਾਇਆ ਦੀ, ਉਹ ਪਾਵਕ ਹੈ। ਪਾਣੀ ਪਾਵਕ ਤਿਨੇ ਕੀਆ, ਪੰਕ ਜੋ ਪਗ ਨਹੀਂ ਚਾਲੇ, ਹਮ ਦੇਖਾ ਤੈ ਡੂਬੀ ਅਲੇ, ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਹੁਣ ਪੰਖ ਜਿਹੜਾ ਚਿੱਕੜ ਹੈ, ਪਾਣੀ ਅੱਗ ਦੀ ਹੈ, ਅੱਗ ਦਾ, ਔਰ ਜਿਹੜਾ ਪੰਖ ਹੈ ਚਿੱਕੜ ਹੈ, ਉਹਦੇ ਚ ਪੈਰ ਫਸੇ ਹੋਏ ਨੇ, ਪੈਰ ਧਸੇ ਹੋਏ ਨੇ, ਪੱਗ ਨਹੀਂ ਚਾਲੇ। ਔਰ ਜਿਹੜੇ ਰੱਬ ਨਾਲ ਜੁੜੇ ਹੁੰਦੇ, ਹਮ ਦੇਖਾ ਤੈ ਡੂਬੀ ਅਲੇ, ਕਿ ਵੀ ਅਸੀਂ ਦੇਖਿਆ ਕਿ ਉਹ ਡੁੱਬ ਰਹੇ ਨੇ। ਹੁਣ ਇੱਥੇ ਉਸੇ ਹੀ ਇੱਕ ਪਾਸੇ ਇਹ ਪੰਖ ਜੂ ਔਰ ਪਾਵਕ ਵਾਲਾ ਸਰੋਵਰ ਹੈ, ਔਰ ਇਧਰ ਗੁਰਮਤ ਸਤ ਸਰ ਹਰ ਜਲ ਨਹਾਇਆ। ਇਹ ਸਤ ਦਾ ਸਰੋਵਰ ਗੁਰਮਤ ਦੀ ਸਿੱਖਿਆ ਚ, ਰੱਬ ਦੇ ਪਿਆਰ ਦਾ, ਰੱਬ ਦੇ ਨਾਂ ਦਾ ਜਲ ਹੈ। ਦੁਰਮਤ ਮੈਲ ਸਭ ਦੁਰਤ ਗਵਾਇਆ, ਕਿ ਇਸ ਦੇ ਵਿੱਚ ਜਦੋਂ ਤੁਸੀਂ ਰੱਬ ਦੀ ਯਾਦ ਵਾਲੇ ਇਸ ਸਰੋਵਰ ਦੇ ਵਿੱਚ, ਸਤ ਸਰ ਦੇ ਵਿੱਚ ਨਹਾਉਂਦੇ ਹੋ, ਤੇ ਦੁਰਮਤ ਮੈਲ, ਜਿਹੜੀ ਤੁਹਾਡੀ ਬੁਰੀ ਮੱਤ ਹੈ, ਖੋਟੀ ਮੱਤ ਹੈ, ਸਭ ਦੁਰਤ ਗਵਾਇਆ। ਇਹ ਸਾਰੇ ਜਿਹੜੇ ਨੇ ਤੁਰੰਤ ਇਹਨਾਂ ਦੀ ਡਿਸਟਰਕਸ਼ਨ ਹੁੰਦੀ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਆ
ਇਜਾਜ਼ਤ। ਵਿਊਅਰਸ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ ਨੇ, ਤਾਂ ਭੇਜਦੇ ਰਹਿਣਾ ਇਸੇ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਾਸ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।